ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 5 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਜੋ ਪੰਜਾਬ ਦੇ ਵਿੱਚ ਲੰਘੇ ਦਿਨੀ ਘਟਨਾ ਵਾਪਰੀ ਹੈ, ਲੰਘੀ ਸ਼ਾਮ ਪੰਜਾਬ ਦੀ ਜਵਾਨੀ ਤੇ ਲਾਠੀ ਚਾਰਜ ਦਾ ਕਹਿ ਢਾਇਆ ਗਿਆ ਜੀ। ਤੇ ਲੋਕ ਸਵਾਲ ਕਰ ਰਹੇ ਨੇ, ਲੋਕ ਇਸ ਗੱਲ ਦੇ ਉੱਤੇ ਜਵਾਬ ਮੰਗ ਰਹੇ ਨੇ ਵੀ ਜਿਹੜੇ ਰੋਜ਼ਗਾਰ ਦੇਣ ਦਾ ਦਾਅਵਾ ਕਰਕੇ ਆਏ ਸੀ ਜਾਂ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕਰਕੇ ਆਏ ਸੀ, ਉਹ ਇਸ ਤਰੀਕੇ ਨਾਲ ਅਣਮਨੁੱਖੀ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਕੁੱਟਣਗੇ ਜੀ, ਜਿਹੜੇ ਸਰਕਾਰੀ ਕਹਿ ਢਾਉਣਗੇ ਉਹਨਾਂ ਦੇ ਉੱਤੇ। ਪ੍ਰਵੀਨ ਜੀ, ਕੱਲ ਜੋ ਕੁਝ ਪਟਿਆਲਾ 'ਚ ਵਾਪਰਿਆ ਜੀ, ਉਹ ਪੰਜਾਬ ਲਈ, ਸਾਡੇ ਸਿਸਟਮ ਲਈ, ਸਾਡੇ ਲਈ, ਸਭ ਲਈ ਸ਼ਰਮਸਾਰ ਸੀ। ਉਹ ਨੌਜਵਾਨ ਜਿਹੜੇ ਤਕਨੀਕੀ ਤੌਰ ਤੇ ਮਹਾਰਤ ਹਾਸਲ ਨੇ, ਸਿੱਖਿਅਤ ਨੇ, ਟ੍ਰੇਨਡ ਨੇ, ਸੀਨੀਅਰ ਕੈਟਾਗਰੀ ਦੇ, ਉਹਨਾਂ ਨੇ ਉਹ ਤਿਆਰੀ ਕੀਤੀ ਹੋਈ ਆ, ITI ਵਗੈਰਾ ਸਾਰਾ ਕੁਝ ਉਹਨਾਂ ਦੇ ਉਹ ਹੈ। ਉਸ ਤੋਂ ਬਾਅਦ ਉਹ ਪਾਵਰਕੌਮ ਦੇ ਨਾਲ ਐਸੋਸੀਏਟ ਨੇ ਤੇ ਉਹਨਾਂ ਦੀ ਪਰਮਾਨੈਂਟੀ ਬਹਾਲੀ ਦੇ ਲਈ ਜਾਂ ਪਰਮਾਨੈਂਟ ਨੌਕਰੀ ਦੇ ਲਈ ਜਾਂ ਉਹਨੂੰ ਪੂਰੇ ਰੈਗੂਲਰ ਸਿਸਟਮ ਦੇ ਵਿੱਚ ਲਿਆਉਣ ਦੇ ਲਈ ਉਹ ਜੱਦੋ-ਜਹਿਦ ਸੀ ਜੀ। ਉਸ ਜੱਦੋ-ਜਹਿਦ ਦੇ ਵਿੱਚ ਉਹਨਾਂ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲ ਰਿਹਾ ਸੀ। ਔਰ ਇਹ ਲਾਰੇ ਕਿਤੋਂ ਹੋਰ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੱਕ ਦਿੱਤੇ ਗਏ ਜੀ ਕਿ ਵੀ ਠੀਕ ਹੈ, ਤੁਸੀਂ ਇੱਕ ਤਕਨੀਕੀ ਪੇਪਰ ਹੈ ਜੀ, ਆਹ ਕਲੀਅਰ ਕਰ ਲਓ ਜੀ, ਆਹ ਇੱਕ ਭਾਸ਼ਾ ਵਾਲਾ ਪੇਪਰ ਹੈ ਜੀ, ਆਹ ਪੇਪਰ ਕਲੀਅਰ ਕਰ ਲਓ ਜੀ। ਉਹ ਕਹਿੰਦੇ ਠੀਕ ਹੈ ਜੀ, ਅਸੀਂ ਇਹ ਵੀ ਕਰ ਲੈਂਦੇ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਉਹ ਪੇਪਰ ਦੀ ਤਰੀਕ ਵੀ ਨਹੀਂ ਦਿੱਤੀ ਜਾ ਰਹੀ ਸੀ ਉਹਨਾਂ ਨੂੰ। ਲਗਾਤਾਰ ਇਸ ਗੱਲ ਨਹੀਂ ਕਿ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸਹੀ ਹੈ ਕਿ ਲਿਆਓ ਜੀ, ਤੇ ਉਹਦੇ ਸਾਹਮਣੇ ਤਾਂ ਅਫਸਰਾਂ ਨੇ ਜੈਸ ਸਰ ਹਾਂਜੀ ਕਰ ਦਿੰਦੇ ਆ ਜੀ, ਹੋ ਜਾਊਗਾ ਜੀ। ਹੁਣ ਅਫਸਰ ਉਹ ਤਰੀਕ ਨਹੀਂ ਰੱਖ ਰਹੇ ਤੇ ਉਹਨਾਂ ਨੂੰ ਉਹ ਪੇਪਰ ਨਹੀਂ ਉਹਨਾਂ ਦਾ ਲੈ ਰਹੇ, ਮੰਨ ਲਓ, ਤੇ ਉਹਦੇ ਕਰਕੇ ਸਮਾਂ ਲੰਘਦਾ ਜਾਂਦਾ। ਕੱਲ ਨੂੰ ਚੋਣ ਜਾਬਤਾ ਲੱਗ ਜੂਗਾ, ਸਿੱਧਾ ਬਹਾਨਾ ਤੁਹਾਡੇ ਕੋਲ ਫਿਰ ਤਾਂ ਭੱਜਣ ਦਾ। ਜੀ ਬਿਲਕੁਲ ਬਿਲਕੁਲ। ਅਫਸਰ ਨਹੀਂ ਕਰ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਰਨਾ ਨਹੀਂ ਚਾਹੁੰਦੇ। ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸੀ ਤਾਂ ਜਿਹੜੇ ਮਾੜੀ ਜਿਹੀ ਗੱਲ ਤੇ ਰੀਲ ਦੇਖ ਕੇ ਕਿਸੇ ਲੀਡਰ ਦੇ ਬੋਲ ਦੇ ਉੱਤੇ ਕਮੈਂਟ ਕਰਦੇ ਨੇ, ਉਹਨਾਂ ਨੂੰ ਕਾਫੀ ਹੱਦ ਤੱਕ ਰੀਲਾਂ। ਪੰਜਾਬ 'ਚ ਹੜ੍ਹ ਆਇਆ ਪਿਆ ਕਿ ਜਿਹੋ ਜਿਹਾ ਵਿਵਹਾਰ ਪੰਜਾਬ ਪੁਲਿਸ ਨੇ ਕੱਲ ਕੀਤਾ, ਮਤਲਬ ਇਹ ਦਿਨ ਉਹ ਚੱਲ ਰਹੇ ਨੇ ਜਦੋਂ ਫੌਜੀ ਹਮਲਾ ਸੀ ਦਰਬਾਰ ਸਾਹਿਬ ਦੇ ਉੱਤੇ। ਇਸ ਲਈ ਮਤਲਬ ਕਿ ਤੁਹਾਡੀ ਨੀਅਤ 'ਚ, ਤੁਹਾਡੀ ਨੀਤੀ 'ਚ, ਤੁਹਾਡੇ ਵਹਿਸ਼ੀਪਣੇ 'ਚ ਕੋਈ ਫਰਕ ਹੀ ਨਹੀਂ ਆਉਂਦਾ। ਸਹੀ ਹੈ, ਬਿਲਕੁਲ। ਉਹੀ ਤਰੀਕਾ ਕਰ ਰਹੇ ਨਾ ਕਿ ਹਾਂ ਸਰਕਾਰਾਂ ਦੇ ਟੂਹੇ ਚੜ ਕੇ ਤੁਸੀਂ ਕੁਝ ਵੀ ਕਰਦੇ ਹੋ ਲੋਕਾਂ ਨਾਲ। ਕੱਲ DSP ਦੀ ਅਗਵਾਈ ਦੇ ਵਿੱਚ ਹੋਇਆ ਸਾਰਾ ਕੁਝ, ਪਰ ਉਹ ਬਾਰ-ਬਾਰ ਦਿਖ ਰਿਹਾ ਸੀ ਕਿ ਸਭ ਤੋਂ ਵੱਧ ਉਹ ਉਕਸਾ ਰਿਹਾ ਸੀ, ਜਿਵੇਂ ਪੁਲਿਸਾਂ ਨੂੰ ਜਿਵੇਂ ਮੈਂ ਕੁੱਟ ਰਿਹਾ ਉਵੇਂ ਤੁਸੀਂ ਕੁੱਟੋ। ਸਹੀ ਹੈ ਜੀ, ਬਿਲਕੁਲ। ਤੇ ਉਹਦੇ ਵਿੱਚ ਕਿੰਨੇ ਮੁੰਡੇ ਮਤਲਬ ਕਿ ਬੜੀ ਹਲਕੀ ਉਮਰ ਦੇ ਸੀ ਪੁਲਿਸ ਵਾਲੇ, ਜਿਹੜੇ ਕਿ ਤੁਸੀਂ ਕਿਵੇਂ ਲਾ ਕੇ ਆਏ ਹੋਵੋਗੇ, ਕਿਹੜੇ ਘਰਾਂ ਚੋਂ, ਸਭ ਨੂੰ ਪਤਾ ਜਦ ਤੁਸੀਂ ਆਮ ਪਿੰਡਾਂ ਚੋਂ ਆਏ ਹੋ, ਸਾਰਾ ਕੁਝ ਹੋਏ ਤੇ ਇੰਜ ਵਿਵਹਾਰ ਕਰੀਦਾ। ਸਹੀ ਹੈ, ਬਿਲਕੁਲ। ਇਹ ਦੁਸ਼ਮਣ ਮੁਲਕ ਦੇ ਨੇ ਕਿ ਤੁਹਾਡੇ ਤੇ ਕੋਈ ਹਮਲਾ ਕਰਨ ਆਏ ਸੀ ਜਿਨ੍ਹਾਂ ਨਾਲ ਐ ਵਿਵਹਾਰ ਕੀਤਾ। ਉਹ ਲੰਮੇ ਸਮੇਂ ਤੋਂ ਸ਼ਾਂਤਮਈ ਤਰੀਕੇ ਨਾਲ ਆ ਕੇ ਦਫ਼ਤਰ ਮੂਹਰੇ ਬੈਠਦੇ ਨੇ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੀ ਅਗਲੇ ਹਫ਼ਤੇ ਆ ਜਾਓ, ਠੀਕ ਹੈ ਜੀ, ਅਗਲੇ ਹਫ਼ਤੇ ਆ ਗਏ। ਫਿਰ 4 ਦਿਨ ਲੰਘ ਗਏ ਜੀ, ਹੁਣ ਨਗਰ ਨਿਗਮ ਦੀਆਂ, ਨਗਰ ਕੌਂਸਲ ਦੀਆਂ ਚੋਣਾਂ ਆਈਆਂ, ਇਹ ਤੋਂ ਬਾਅਦ ਆ ਜਾਓ, ਫਿਰ ਇਹ ਤੋਂ ਬਾਅਦ ਆ ਗਏ, ਨਹੀਂ ਜੀ ਇੰਨੀ ਤਰੀਕ ਤੋਂ ਬਾਅਦ ਕਰ ਦਿਆਂਗੇ। ਤੇ ਹੁਣ ਆਖਰ ਝੱਗਾ ਚੱਕਤਾ ਸਿਸਟਮ ਨੇ ਕਿ ਅਸੀਂ ਨਹੀਂ ਕਰਾਉਣਾ ਪੇਪਰ, ਉੱਪਰ ਜਾਓ, ਭੱਜੋ ਜੋ ਕਰਨਾ ਜੀ। ਤੇ ਫਿਰ ਦੱਸੋ ਕੀ ਕਰਨ ਜੀ, ਉਹਨਾਂ ਨੇ ਪੱਕਾ ਧਰਨਾ ਲਾ ਲਿਆ। ਜਦੋਂ ਕਿ ਉਹ ਇੱਕ ਸੜਕ ਤੇ ਬੈਠਦੇ ਸੀ, ਦੂਜੀ ਸੜਕ ਤੇ ਲਾਂਘਾ ਚੱਲਦਾ ਸੀ। ਬਿਲਕੁਲ ਜੀ, ਟ੍ਰੈਫਿਕ ਨੂੰ ਤਾਂ ਕੋਈ ਵਿਘਨ ਹੀ ਨਹੀਂ ਸੀਗਾ। ਤੇ ਜੇ ਤੁਸੀਂ ਟ੍ਰੈਫਿਕ ਬਹਾਲ ਕਰਨਾ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਆਮ ਪਰੇਸ਼ਾਨੀ ਹੋ ਰਹੀ ਹੈ,
ਤੇ ਫਿਰ ਤੁਹਾਡੀ ਪੜ੍ਹਾਈ ਲਿਖਾਈ ਅਫਸਰਸ਼ਾਹੀ ਕਾਹਦੀ ਕੰਮ ਦੀ ਜੇ ਤੁਸੀਂ ਉਹਨਾਂ ਨੂੰ ਭਰੋਸੇ 'ਚ ਵੀ ਨਹੀਂ ਲੈ ਸਕਦੇ। ਸਹੀ ਹੈ। ਤੇ ਮੁੱਖ ਮੰਤਰੀ ਤੋਂ ਲੈ ਕੇ ਅਫਸਰਾਂ ਤੱਕ ਦੇ ਕੀਤੇ ਵੱਧ ਜੇ ਵਫਾ ਨਹੀਂ ਹੋਣੇ, ਫਿਰ ਇਹਦਾ ਮਤਲਬ ਤਾਂ ਇਹ ਪੁਲਿਸ ਦਾ ਵੈਸ਼ੀਪਣਾ ਨਹੀਂ ਹੈ, ਸਰਕਾਰ ਦਾ ਵੈਸ਼ੀਪਣਾ। ਜਿਹੜੇ ਅੱਜ ਤੱਕ ਅਸੀਂ ਸਵਾਲ ਪੁੱਛਦੇ ਆ ਨਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ, ਤੁਸੀਂ ਬਰਗਾੜੀ ਬੈਠੀ ਸੰਗਤ ਦੇ ਉੱਤੇ ਜਿਵੇਂ ਗੋਲੀਆਂ ਭਰਾਈਆਂ, ਡਾਂਗਾ ਭਰਾਈਆਂ, ਹੈ ਨਾ। ਫਿਰ ਅੱਜ ਇਹੀ ਸਵਾਲ ਜਨਾਬ ਤੁਹਾਨੂੰ ਵੀ ਹੈ ਕਿ ਮੁੱਖ ਮੰਤਰੀ ਵੀ ਤੁਸੀਂ ਹੋ ਭਗਵੰਤ ਮਾਨ ਜੀ, ਤੇ ਗ੍ਰਹਿ ਮੰਤਰੀ ਵੀ ਤੁਸੀਂ ਹੋ, ਫਿਰ ਇਹ ਖਾਕੀ ਕਿਹਦੇ ਹੁਕਮਾਂ ਤੇ ਲਾਠੀ ਭਰਾ ਰਹੀ ਹੈ? ਇਹ ਮਨੁੱਖੀ ਅਧਿਕਾਰਾਂ ਦਾ ਵੀ ਹੁਣ ਦੇਖਣ ਦੀ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਕਿੱਥੇ ਬੋਲਣਗੇ ਕੋਈ? ਬਿਲਕੁਲ ਕੋਈ ਟੱਪੂਗਾ, ਕੋਈ ਜਵਾਬ ਹੈ? ਕੋਈ ਜੁਡੀਸ਼ੀਅਲੀ ਖੁਦ ਹੀ ਨੋਟਿਸ ਲਊਗੀ? ਤੋ 10 ਤੋਂ ਵੱਧ ਮੁੰਡੇ ਚੱਕ ਲਏ ਜੀ, ਤੇ ਨਾਲ ਦੇ ਸਾਥੀ ਕਹਿੰਦੇ ਵੀ ਸਾਡੇ ਅੰਦਰ ਮੁੰਡਿਆਂ ਨੂੰ ਉਹਨਾਂ ਨੂੰ ਅੰਦਰ ਲਿਜਾ ਕੇ ਕੁੱਟਿਆ, ਸਾਡੇ ਤੇ ਬਾਹਰ ਕਹਿਤਾ ਆਇਆ। ਇੱਕ ਮੁੰਡੇ ਦੀ ਲੱਤਾਂ ਤੇ ਛੋਟੀਆਂ ਮਾਰ ਰਹੇ ਨੇ, ਉਹ ਡਿੱਗ ਜਾਂਦਾ, ਪੁਲਿਸ ਵਾਲਾ ਥੱਪੜ ਮਾਰਦਾ, ਫਿਰ ਉੱਠ ਕੇ ਜਾਂਦਾ, ਫਿਰ ਵਾਪਸ ਆਉਂਦਾ, ਕਹਿੰਦਾ ਮੇਰਾ ਫੋਨ ਤਾਂ ਮੋੜ ਦੋ। ਮਤਲਬ ਇਹਦਾ ਮਤਲਬ ਟਰੈਲੀ ਚੋਰ ਹੁਣ ਫੋਨ ਚੋਰ ਵੀ ਨੇ। ਸਹੀ ਹੈ। ਫੋਨ ਵੀ ਖੋਣ ਲੱਗੇ ਤੇ ਉਹ ਤੋਂ ਬਾਅਦ ਜੇ ਫੋਨ ਮੰਗ ਲਓ ਤਾਂ ਫਿਰ ਕੁੱਟੋ। ਤੇ ਉਹ ਮੁੰਡੇ ਕਹਿੰਦੇ ਸਾਰੇ ਜਿਹੜੇ ਰਾਤ ਜ਼ਖਮੀ ਹਾਲਤ 'ਚ ਸੀਗੇ, ਉਹ ਕਹਿੰਦੇ ਅਸੀਂ ਘਰਾਂ ਨੂੰ ਆਪਣਿਆਂ ਨੂੰ ਦੱਸਤਾ, ਘਰੋਂ ਘਰੀ ਕਰਤੇ ਕਿ ਅਸੀਂ ਨਹੀਂ ਆ ਇੱਥੇ ਹੀ ਬੈਠੇ ਆ, ਜੇ ਕੁਝ ਹੋ ਗਿਆ ਤਾਂ ਆ ਕੇ ਭਾਵੇਂ ਲੈ ਜਿਓ, ਨਹੀਂ ਸਾਡਾ ਧਰਨਾ ਤਾਂ ਹੀ ਚੱਲੂਗਾ। ਰਾਤ ਉੱਥੇ ਹੀ ਕੱਟੀ ਉਹਨਾਂ ਨੇ। ਫਿਰ ਅੱਜ ਤੇ ਭਲਕੇ ਮੈਨੂੰ ਲੱਗਦਾ ਉੱਥੇ ਵੱਡੇ ਇਕੱਠ ਹੋਣਗੇ ਜੀ। ਤੇ ਇਹ ਸਰਕਾਰ ਨੇ ਆਪਣੇ ਗੱਲ ਇੱਕ ਨਵੀਂ ਮੁਸੀਬਤ ਸੇੜ ਲਈ ਆ। ਜਿਹੜੇ ਮਸਲੇ ਹਰੇ ਪੈਨ ਨਾਲ ਹੱਲ ਹੋਣੇ ਸੀ, ਤੁਸੀਂ ਉਹ ਡਾਂਗ ਨਾਲ ਹੱਲ ਕਰਨਾ ਚਾਹੁੰਦੇ ਹੋ, ਇੰਜ ਹੱਲ ਨਹੀਂ ਹੋਣੇ ਜੀ। ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਪੰਜਾਬ ਦੇ ਕਹਿੰਦੇ 70% ਦੀ ਜਿਹੜੇ ਮਰੀਜ਼ ਨੇ ਉਹ ਪ੍ਰਾਈਵੇਟ ਹਸਪਤਾਲਾਂ ਵੱਲ ਨੂੰ ਭੱਜ ਰਹੇ ਨੇ ਜੀ। ਪ੍ਰਵੀਨ ਜੀ, ਜਦੋਂ ਮੈਂ ਅੰਕੜੇ ਦੇਖਦਾ ਤਾਂ ਮੈਂ ਹੈਰਾਨ ਹੁੰਦਾ ਜੀ। ਜਦੋਂ ਮੈਂ ਸਰਕਾਰਾਂ ਦੇ ਫਲੈਕਸ ਬੋਰਡ ਦੇਖਦਾ ਤਾਂ ਮੈਂ ਦੇਖਦਾ ਕਿ ਪੰਜਾਬ 'ਚ ਤਾਂ ਸਿਹਤ ਕ੍ਰਾਂਤੀ ਅਤੇ 2 ਚੀਜ਼ਾਂ 'ਚ ਤਾਂ ਇਹਨਾਂ ਦੀ PhD ਸੀ, ਸਿੱਖਿਆ ਤੇ ਸਿਹਤ 'ਚ। ਤੇ ਅਸੀਂ ਸਿੱਖਿਆ ਦੇ ਮਾਮਲੇ 'ਚ ਵੀ ਕ੍ਰਾਂਤੀ ਦੀ ਹਵਾ ਨਿਕਲਦੀ ਦੇਖੀ ਹੈ, ਤੇ ਸਿਹਤ ਦੇ ਮਾਮਲੇ 'ਚ ਵੀ ਦੇਖ ਰਹੇ। ਜਿਹੜੇ ਕਹਿੰਦੇ ਵੀ ਅਸੀਂ ਮੁਹੱਲਾ ਕਲੀਨਿਕ ਬਣਾ ਤੇ ਇਲਾਜ ਤਾਂ ਉੱਥੇ ਹੀ ਹੋ ਜਾਂਦਾ ਹੈ, ਅੱਗੇ ਹੈ ਨਾ, ਹਸਪਤਾਲਾਂ ਤੱਕ ਤਾਂ ਜਾਣ ਦੀ ਲੋੜ ਹੀ ਨਹੀਂ ਪੈਂਦੀ, ਫਿਰ ਇਹ ਕੀ ਹੈ ਜੀ ਅੰਕੜਾ? ਦੂਸਰੇ ਪਾਸੇ ਜਿਹੜੇ ਕਹਿੰਦੇ 10 ਲੱਖ ਤੱਕ ਦੇ ਕਾਰਡ ਨੇ ਜੀ, ਉਹ ਸਾਰਾ ਕੁਝ ਕੀ ਹੈ? ਕਾਰਡਾਂ ਵਾਲਾ ਖੇਡ। ਪੰਜਾਬ ਦਾ 70% ਮਰੀਜ਼ ਸਾਰੇ ਸਰਕਾਰੀ ਹਸਪਤਾਲ ਨਾ ਜਾ ਕੇ ਪ੍ਰਾਈਵੇਟ ਹਸਪਤਾਲ ਨੂੰ ਪਹਿਲ ਦੇ ਰਹੇ, ਔਰ ਉਸ ਸਥਿਤੀ 'ਚ ਜਦੋਂ ਉਹਦੀ ਆਰਥਿਕ ਸਥਿਤੀ ਠੀਕ ਵੀ ਨਾ ਹੋਵੇ। ਚਲੋ ਬਹੁ ਗਿਣਤੀ ਪੰਜਾਬ ਦੀ ਸਥਿਤੀ ਆਪਾਂ ਜਾਣਦੇ ਹਾਂ, ਆਰਥਿਕ ਹਾਲਤ ਕੀ ਹੈ ਅੱਜ ਦੀ ਤਰੀਕ 'ਚ। ਸਹੀ ਹੈ। ਉਹਦੇ ਵਿੱਚੋਂ ਜੇ ਉਹ ਲੋਕ ਪ੍ਰਾਈਵੇਟ ਹਸਪਤਾਲਾਂ ਨੂੰ ਪਹਿਲ ਦੇ ਰਹੇ ਨੇ, 100 ਪਿੱਛੇ 70 ਬੰਦੇ ਉੱਧਰ ਜਾ ਰਹੇ ਨੇ, 30 ਉਹ ਸਰਕਾਰੀ ਹਸਪਤਾਲ ਜਾ ਰਹੇ ਨੇ, ਤੇ ਜਾਂ ਤਾਂ ਫਿਰ ਉਹਨਾਂ ਦਾ ਸਰਕਾਰੀ ਸਿਸਟਮ ਤੋਂ ਭਰੋਸਾ ਉੱਠਿਆ ਹੋਇਆ, ਉਹਨਾਂ ਨੂੰ ਯਕੀਨ ਨਹੀਂਗਾ ਤੁਹਾਡੇ ਤੇ, ਜਾਂ ਫਿਰ ਮਤਲਬ ਕਿ ਇਹ 10 ਲੱਖ ਵਾਲੇ ਕਾਰਡ ਦੀ ਮਿਹਰਬਾਨੀ ਹੈ ਕੁਛ ਕੇ, ਹਾਂ ਕਿ ਉਹ ਉੱਧਰੋਂ ਜਾ ਕੇ ਕੁਛ ਕੌਣ ਸੈਟਿੰਗ ਕਰਾ ਰਿਹਾ, ਕੀ ਕਰਾ ਰਿਹਾ, ਇਹ ਜਾਣਨ ਦੀ ਲੋੜ ਹੈ। ਸਹੀ ਹੈ। ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿੰਨੇ ਸਰਕਾਰੀ ਹਸਪਤਾਲ ਨੇ, ਉੱਥੇ 62% 61% ਮਰੀਜ਼ ਉੱਥੇ ਜਾ ਰਿਹਾ ਜੀ। ਸਹੀ ਹੈ। ਮਤਲਬ 40% ਦੇ ਕਰੀਬ ਹੈ ਮਰੀਜ਼ ਜਿਹੜਾ ਪ੍ਰਾਈਵੇਟ ਹਸਪਤਾਲ ਜਾ ਰਿਹਾ। ਪੰਜਾਬ 'ਚ 70% ਮਰੀਜ਼ ਪ੍ਰਾਈਵੇਟ ਹਸਪਤਾਲ ਜਾ ਰਿਹਾ, ਉੱਥੇ 30% ਸਰਕਾਰੀ ਜਾ ਰਿਹਾ, ਇੱਥੇ 61% 62% ਸਰਕਾਰੀ ਜਾ ਰਿਹਾ ਜੀ। ਮਤਲਬ ਦੁੱਗਣੇ ਦਾ ਫਰਕ। ਇਹ ਕਿਵੇਂ ਆ? ਫਿਰ ਇੱਥੇ ਸਰਕਾਰੀ ਹਸਪਤਾਲਾਂ ਦਾ ਯਕੀਨ ਕਿਉਂ ਹੈ? ਠੀਕ ਹੈ, PGI ਦੇ ਵਿੱਚ ਪੰਜਾਬ ਤੋਂ ਵੀ, ਹਰਿਆਣਾ ਤੋਂ ਵੀ, ਹਿਮਾਚਲ ਤੋਂ ਵੀ, ਰਾਜਸਥਾਨ ਤੋਂ ਵੀ, ਯੂਪੀ ਤੋਂ ਵੀ, ਕਈ ਸੂਬਿਆਂ ਦਾ ਦਬਾਅ ਉਹਦੇ ਤੇ ਹੈਗਾ, ਪਰ ਉਹ ਤੋਂ ਇਲਾਵਾ 32 ਹਸਪਤਾਲ, 16 ਹਸਪਤਾਲ, 22 ਦੀ ਡਿਸਪੈਂਸਰੀਆਂ, ਇਹ ਆਪਣੇ ਆਪ 'ਚ ਪ੍ਰਚਲਿਤ ਨੇ ਕਿ ਲੋਕ, ਸਥਾਨਕ ਲੋਕ ਵੀ ਉੱਥੇ ਪਹਿਲ ਕਰਦੇ ਨੇ, ਰਸੂਖਦਾਰ ਲੋਕ ਵੀ, ਚੰਗੇ ਵੱਡੇ ਅਧਿਕਾਰੀ ਅਫਸਰ ਵੀ PGI ਨੂੰ ਭੱਜਦੇ ਨੇ। ਸੋ ਇਹਦਾ ਮਤਲਬ ਜੇ ਇੱਥੇ ਯਕੀਨ ਬਹਾਲ ਹੋ ਸਕਦਾ ਹੈ, ਇੱਥੇ ਸਿਸਟਮ ਠੀਕ ਹੋ ਸਕਦਾ, ਤਾਂ ਪੰਜਾਬ ਦੇ ਸਰਕਾਰੀ ਹਸਪਤਾਲ 'ਚ ਕਿਉਂ ਨਹੀਂ ਜੀ? ਮੇਰੇ ਕੋਲ ਅੰਕੜੇ ਪਏ ਨੇ, ਮੈਂ ਆਪਣੇ ਕੋਲ ਨਹੀਂ ਗੱਲ ਕਰ ਰਿਹਾ, ਉਰੇ ਬਕਾਇਦਾ ਸਰਵੇ ਹੈ ਜੀ, NSS ਨੈਸ਼ਨਲ ਸੈਂਪਲ ਸਰਵੇ 2025 ਜੀ। ਉਹਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਲੋਕ ਤੇਜ਼ੀ ਨਾਲ ਨਿੱਜੀ ਹਸਪਤਾਲਾਂ ਉੱਤੇ ਨਿਰਭਰ ਹੋ ਰਹੇ ਨੇ। ਚੰਡੀਗੜ੍ਹ 'ਚ ਸਰਕਾਰੀ ਹਸਪਤਾਲ ਹੁਣ ਵੀ ਲੋਕਾਂ ਦੀ ਜਦੋਂ ਕਿ ਪਹਿਲੀ ਪਸੰਦ ਨੇ। ਰਿਪੋਰਟ ਦੇ ਅਨੁਸਾਰ ਪੰਜਾਬ ਦੇ ਹਸਪਤਾਲਾਂ 'ਚ ਭਰਤੀ ਹੋਣ ਵਾਲੇ 68.5 68% ਮਰੀਜ਼ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਂਦੇ ਨੇ, ਜਦੋਂ ਕਿ ਸਰਕਾਰੀ ਹਸਪਤਾਲਾਂ ਦੀ ਵਰਤੋਂ ਸਿਰਫ 27.2% ਲੋਕ ਹੀ ਕਰਦੇ ਨੇ। ਇਸ ਦੇ ਉਲਟ ਚੰਡੀਗੜ੍ਹ ਦੇ ਵਿੱਚ 61.9% ਲੋਕ ਸਰਕਾਰੀ ਹਸਪਤਾਲ ਜੀ ਤੇ 38.1% ਲੋਕ ਨਿੱਜੀ ਹਸਪਤਾਲਾਂ ਦੀ ਵਰਤੋਂ ਕਰਦੇ ਜੀ। ਰਿਪੋਰਟ ਵਿੱਚ ਇਲਾਜ ਦੇ ਖਰਚ ਨੂੰ ਲੈ ਕੇ ਵੀ ਵੱਡਾ
ਹਾਸਲਾ ਸਾਹਮਣੇ ਆ ਰਿਹਾ। ਠੀਕ ਹੈ। ਪੰਜਾਬ 'ਚ ਪ੍ਰਤੀ ਹਸਪਤਾਲ ਭਰਤੀ ਔਸਤ ਇਲਾਜ ਖਰਚਾ 39,793 ਰੁਪਏ ਜਾ ਰਿਹਾ। ਠੀਕ ਹੈ ਜੀ। ਜਦੋਂ ਕਿ ਚੰਡੀਗੜ੍ਹ 'ਚ ਅੰਕੜਾ ਵੱਧ ਕੇ 80,000 ਰੁਪਏ ਤੱਕ ਪਹੁੰਚ ਜਾਂਦਾ। ਪਰਿਵਾਰਾਂ ਵੱਲੋਂ ਖੁਦ ਜਿਹੜਾ ਖਰਚਾ ਔਸਤ ਚੱਕਿਆ ਜਾਂਦਾ, ਚੰਡੀਗੜ੍ਹ ਦੇ ਵਿੱਚ 67,000 ਹੈ, ਕਿਉਂਕਿ ਇਲਾਜ ਦੇ ਵਾਧੇ ਖਰਚੇ ਦਾ ਦਬਾਅ ਵੀ ਹੈ ਜੀ। ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡੀ ਸਥਿਤੀ ਕੀ ਹੈ। ਔਰ ਖਾਸ ਕਰਕੇ ਪੰਜਾਬ 'ਚ ਬੰਦਿਆਂ ਦੇ ਮੁਕਾਬਲੇ ਔਰਤਾਂ ਇਲਾਜ ਲਈ ਵੱਧ ਆ ਰਹੀਆਂ, ਕਿਉਂਕਿ ਬੀਬੀਆਂ ਜਿਸ ਤਰ੍ਹਾਂ ਦੇ ਮਤਲਬ ਕਿ ਦਬਾਅ ਚੋਂ ਲੰਘਦੀਆਂ ਨੇ, ਜਾਂ ਜਿਸ ਤਰ੍ਹਾਂ ਦੀ ਪ੍ਰਕਿਰਿਆ ਚੋਂ, ਚਾਹੇ ਉਹ ਬੱਚਾ ਜਨਮ ਵਾਲੀ ਪ੍ਰਕਿਰਿਆ ਹੋਵੇ, ਚਾਹੇ ਕੁਛ ਹੋਵੇ, ਹੈ ਨਾ, ਤੇ ਉਹ ਸਾਰੀਆਂ ਚੀਜ਼ਾਂ ਵੀ ਕਿੰਨੇ ਹੀ ਹੋਰ ਉਹਨਾਂ ਦੀਆਂ ਆਪਣੇ ਨਿੱਜੀ ਮਸਲਿਆਂ ਦੇ ਕਾਰਨ ਵੀ ਉਹ ਕਿੰਨੇ ਮਸਲੇ, ਜਿਹਦੇ ਕਾਰਨ ਬੀਬੀਆਂ ਦੀ ਬਿਮਾਰੀ ਦੀ ਔਸਤ ਦਰ ਬੰਦਿਆਂ ਦੇ ਮੁਕਾਬਲੇ ਇਲਾਜ ਕਰਾਉਣ ਵਾਲੀ ਵੱਧ ਹੈ। ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਅੰਕੜੇ ਦੇਖੇ, ਪੜ੍ਹੇ, ਸੁਣੇ ਹੋਣੇ ਜੀ। ਪੰਜਾਬ ਨੂੰ ਦੱਸ ਸਕਦੇ ਨੇ ਜੀ ਕਿ ਸਥਿਤੀ ਕਿਉਂ। ਔਰ 2025 ਦਾ ਅੰਕੜਾ, ਜਦੋਂ ਤੁਹਾਡੀ ਸਰਕਾਰ ਨੂੰ 3 ਸਾਲ ਹੋ ਲਏ ਸੀ, ਉਸ ਤੋਂ ਬਾਅਦ ਦਾ ਸਰ ਸਹੀ ਕਿੱਥੇ ਹੈ ਇਸ ਕ੍ਰਾਂਤੀ, ਉਹਦੀ ਹਵਾ ਨਿਕਲਦੀ ਆ ਦੇਖੀ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਉਸ ਖਬਰ ਦੇ ਬਾਰੇ ਜਿਹਨੇ ਸਾਰੇ ਜਿਹੜੇ ਸਿਆਸੀ ਦਲ ਨੇ, ਪਾਰਟੀਆਂ ਨੇ, ਉਹਨਾਂ ਨੂੰ ਮੁੜਕਾ ਲਿਆਂਦਾ ਪਿਆ। ਵੋਟ ਸ਼ੇਅਰ ਨੇ ਕਹਿੰਦੇ ਸਾਰੇ ਦਲਾਂ ਨੂੰ ਚੱਕਰਾਂ 'ਚ ਪਾਇਆ ਪਿਆ ਜੀ। ਪ੍ਰਵੀਨ ਜੀ ਦੇਖੋ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਦੀਆਂ ਚੋਣਾਂ ਦੇ ਜਦੋਂ ਨਤੀਜੇ ਆਏ ਤਾਂ ਪੜਕਾ ਮਾਰਨ ਤਾਂ ਠੀਕ ਸੀ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਲਓ ਜੀ ਸਭ ਤੋਂ ਵੱਧ ਸੀਟਾਂ ਲੈ ਗਏ ਜਾਂ ਸਭ ਤੋਂ ਵੱਧ ਵੋਟ ਸ਼ੇਅਰ ਲੈ ਗਏ। ਪਰ ਉਹਨਾਂ ਨੂੰ ਪਤਾ ਕਿ ਪਿਛਲੀ ਵਾਰ ਦੀਆਂ ਨਗਰ ਨਿਗਮ, ਨਗਰ ਕੌਂਸਲ ਚੋਣਾਂ ਦੇ ਮੁਕਾਬਲੇ, ਕਾਂਗਰਸ ਜਾਂ ਅਕਾਲੀਆਂ ਦੇ ਸਮੇਂ ਦੇ ਮੁਕਾਬਲੇ ਸਾਡੀ ਇਹ ਜਿੱਤ ਉਹੀ ਜੀ ਮਕਬੂਲ ਜਿੱਤ ਨਹੀਂ ਹੈ। ਠੀਕ ਹੈ, ਤਾਂ ਕਬਦੀ ਕੀ ਉਹਨਾਂ ਦੇ ਟਾਈਮ 'ਚ ਹੁੰਦੀ ਸੀ, ਤਾਂ ਕਬਦੀ ਕੀ ਤੁਹਾਡੇ ਟਾਈਮ 'ਚ ਹੋਰ ਵਧੀ ਹੈ, ਘਟੀ ਨਹੀਂ ਹੈ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਵੋਟ ਸ਼ੇਅਰ ਦੇਖਦੇ ਆ ਤਾਂ ਕਾਂਗਰਸ ਦੂਏ ਨੰਬਰ ਤੇ ਹੈ, ਪਰ ਸੱਤਾਧਾਰੀ ਧਿਰ ਤੇ ਕਾਂਗਰਸ ਦੇ ਵਿੱਚ ਫਰਕ ਹੈ ਜੀ ਜੀ। ਪਰ ਤੀਏ ਨੰਬਰ ਤੇ ਅਕਾਲੀ ਦਲ ਜਿਹੜਾ ਹੈਗਾ, ਉਹ ਅਕਾਲੀ ਦਲ ਕਈ ਥਾਵਾਂ ਦੇ ਉੱਤੇ, 2-3 ਥਾਵਾਂ ਦੇ ਉੱਤੇ 50% ਵੋਟ ਲੈ ਗਿਆ। ਕਾਂਗਰਸ ਦੂਜੇ ਨੰਬਰ ਤੇ ਆ ਕੇ ਵੀ ਕਿਤੇ ਵੀ ਮਤਲਬ ਵੋਟ ਨਹੀਂ ਲੈ ਕੇ ਜਾ ਸਕੀ 50% ਜੀ ਜੀ ਸਹੀ। ਜਦੋਂ ਕਿ ਸੀਟਾਂ ਜਿੱਤਣ ਦਾ 200 ਦਾ ਫਰਕ ਹੈ। ਜੇ ਉਹ 400 ਜਿੱਤ ਰਹੇ ਨੇ, ਮਤਲਬ ਮੰਨ ਲਓ ਕਾਂਗਰਸੀ, ਤਾਂ ਇਹ 200 ਹੀ ਜਿੱਤੇ ਨੇ। ਉਹ 397 ਦੇ ਕਰੀਬ ਨੇ ਤੇ 192 ਦੇ ਕਰੀਬ ਨੇ। ਮਤਲਬ ਜੇ ਉਹ 400 ਤੇ 200 ਸੀਟਾਂ ਘੱਟ ਜਿੱਤ ਕੇ ਵੀ ਅਕਾਲੀ ਦਲ 2-3 ਥਾਵਾਂ ਤੇ 50% ਦੀ ਵੋਟ ਲੈ ਜਾਵੇ, ਔਰ ਕਈ ਥਾਵਾਂ ਤੇ ਕਾਂਗਰਸੀਆਂ ਨਾਲੋਂ ਵੱਧ ਵੋਟ ਸ਼ੇਅਰ ਲੈ ਜਾਵੇ ਜੀ, ਫਿਰ ਅਗਲੇ ਤਾਂ ਮਾਰਨਗੇ ਨਾ ਛਾਲਾਂ ਕੇ ਲੈ ਵੀ ਡਾਇਨਾਸੌਰ ਵਾਪਸ ਆ ਗਿਆ। ਸਹੀ ਹੈ ਨਾ। ਤੇ ਬੀਜੇਪੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਸੋਚਣ, ਖਾਸ ਕਰਕੇ ਸੱਤਾਧਾਰੀ ਧਿਰ ਤੋਂ ਲੈ ਕੇ ਕਾਂਗਰਸ ਤੋਂ ਹੋ ਕੇ ਬੀਜੇਪੀ ਤੱਕ, ਕੇ ਵੀ ਜਿਹੜੇ ਕਹਿੰਦੇ ਸੀ ਸ਼ਹਿਰ 'ਚ ਸਾਡੀ ਪਕੜ ਹੈ, ਇਹ ਕਹਿ ਕੇ ਚੱਲਦੀ ਹੈ ਨਾ ਕਿ ਸ਼ਹਿਰੀ ਵੋਟਰ ਸਾਡਾ, ਵਪਾਰੀ ਵੋਟਰ ਸਾਡਾ, ਹਿੰਦੂ ਵੋਟਰ ਸਾਡਾ। ਤੇ ਜੇ ਸ਼ਹਿਰਾਂ 'ਚ ਤੁਹਾਡੀ 1100 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਰਹੀ, ਤੁਸੀਂ 5ਵੇਂ ਨੰਬਰ ਤੇ ਆ ਰਹੇ ਹੋ, ਹੈ ਨਾ। ਤੁਹਾਡੇ ਮੂਰੇ ਅਕਾਲੀ ਦਲ ਵੀ ਹੈ, ਤੁਹਾਡੇ ਮੂਰੇ ਕਾਂਗਰਸ ਵੀ ਹੈ, ਤੁਹਾਡੇ ਮੂਰੇ ਆਜ਼ਾਦ ਵੀ ਹੈ, ਤੁਹਾਡੇ ਮੂਰੇ ਆਮ ਆਦਮੀ ਪਾਰਟੀ ਵੀ ਹੈ। ਫਿਰ ਕਿੱਥੇ ਪਿੰਡਾਂ 'ਚ ਤੁਸੀਂ ਕਹਿੰਦੇ ਸਾਡੇ ਊਂ ਨਹੀਂ ਪੈਰ ਲੱਗ ਰਹੇ, ਹੈ ਨਾ। ਸ਼ਹਿਰਾਂ 'ਚ ਤੁਹਾਡੀ ਆਹ ਸਥਿਤੀ ਹੈ। ਫਿਰ ਇੱਥੋਂ ਮਤਲਬ ਬੀਜੇਪੀ ਮੰਥਨ ਕਰਕੇ ਆਊਗੀ, ਕੋਈ ਨਵੇਂ ਫਾਰਮੂਲੇ ਨਾਲ ਆਊਗੀ, SIR ਹੈ ਸਹਾਰਾ ਕਿ ਕੁਝ ਹੋਰ ਵੀ ਹੈਗਾ। ਜੀ ਜੀ ਸਹੀ ਹੈ। ਦੂਏ ਪਾਸੇ ਕਾਂਗਰਸ ਵੀ ਦਮ ਭਰਦੀ ਸੀ ਕਿ ਸ਼ਹਿਰਾਂ 'ਚ ਸਾਡੀ ਪਕੜ ਹੈ, ਤੇ ਸੱਤਾਧਾਰੀ ਧਿਰ ਕੋਲ ਤਾਂ ਸਾਰਾ ਕੁਝ ਹੁੰਦਾ। ਉਹਦੇ ਬਾਵਜੂਦ ਲੋ ਅੰਕੜੇ ਪਏ ਨੇ, ਜਿਹੜੇ ਅੰਕੜੇ ਦਮ ਭਰਦੇ ਨੇ। ਆਪਾਂ ਕੀ ਕਹਿਣਾ, ਵੇਰਵੇ ਅਨੁਸਾਰ ਪੰਜਾਬ 'ਚ 8 ਨਗਰ ਨਿਗਮ, 75 ਨਗਰ ਕੌਂਸਲ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ। ਇਹਨਾਂ 'ਚੋਂ 8 ਨਗਰ ਕੌਂਸਲਾਂ ਤੇ 1 ਨਗਰ ਪੰਚਾਇਤ, ਮਤਲਬ 8 ਨਿਗਮ ਨੇ, 75 ਨਗਰ ਕੌਂਸਲਾਂ ਨੇ ਤੇ 19 ਨਗਰ ਪੰਚਾਇਤਾਂ ਨੇ। ਇਹਨਾਂ ਸਾਰਿਆਂ ਚੋਂ ਸਿਰਫ 8 ਨਗਰ ਕੌਂਸਲਾਂ 'ਚ ਤੇ 1 ਨਗਰ ਪੰਚਾਇਤ ਦੇ ਵਿੱਚ ਆਮ ਆਦਮੀ ਪਾਰਟੀ 50% ਤੋਂ ਵੱਧ ਵੋਟਾਂ ਲੈ ਕੇ ਗਈ ਆ। ਠੀਕ ਹੈ ਜੀ। ਮਤਲਬ 50% ਦੀ ਵੋਟ ਇਹਨੂੰ ਵੀ ਨਹੀਂ ਮਿਲੀ ਕਿਤੇ। ਦੂਜੇ ਨੰਬਰ ਤੇ ਰਹਿਣ ਵਾਲੀ ਕਾਂਗਰਸ ਕਿਸੇ ਵੀ ਨਗਰ ਨਿਗਮ 'ਚ 50% ਦੀ ਵੋਟ ਦਾ ਸ਼ੇਅਰ ਦਾ ਅੰਕੜਾ ਛੂਹ ਨਹੀਂ ਸਕੀ। ਠੀਕ ਹੈ ਜੀ। ਇਹ ਜਿਹੜੇ ਕਹਿੰਦੇ ਅਸੀਂ ਸਰਕਾਰ ਬਣਾਈ ਬੈਠੇ ਆ ਬਸ। ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਰਹਿਣ ਦੇ ਬਾਵਜੂਦ ਸੰਗਤ ਨਗਰ ਕੌਂਸਲ 'ਚ 50.80%, ਮਲੂਕਾ ਨਗਰ ਪੰਚਾਇਤ 'ਚ 55.40%। ਇੱਕ ਨਗਰ ਮਤਲਬ ਕੌਂਸਲ ਦੇ ਵਿੱਚ ਵੀ ਤੇ ਇੱਕ ਨਗਰ ਪੰਚਾਇਤ ਦੇ ਵਿੱਚ ਵੀ, ਇੱਕ ਪਾਸੇ 51% ਦੇ ਨੇੜੇ ਤੇ ਇੱਕ ਪਾਸੇ 55% ਤੋਂ ਵੱਧ ਵੋਟ ਸ਼ੇਅਰ ਸਫਲ ਰਿਹਾ। ਸ਼੍ਰੋਮਣੀ ਅਕਾਲੀ ਦਲ 30 ਸਥਾਨਕ ਸੰਸਥਾਵਾਂ 'ਚ ਕਾਂਗਰਸ ਨਾਲੋਂ ਵੱਧ ਵੋਟ ਸ਼ੇਅਰ ਲੈਣ 'ਚ ਕਾਮਯਾਬ ਹੋਇਆ। 30 ਥਾਵਾਂ ਦੇ 30 ਕੌਂਸਲਾਂ ਦੇ ਵਿੱਚ ਅਕਾਲੀ ਦਲ ਮੂਹਰੇ ਰਿਹਾ ਕਾਂਗਰਸ ਨਾਲ, ਜਦੋਂ ਕਿ ਕਾਂਗਰਸ ਵੱਲੋਂ ਜਿੱਤੇ ਵਾਰਡਾਂ ਦੀ ਗਿਣਤੀ ਜ਼ਿਆਦਾ ਹੈ। 75 ਨਗਰ ਕੌਂਸਲਾਂ 'ਚ ਸ਼੍ਰੋਮਣੀ ਅਕਾਲੀ ਦਲ
16 ਕੌਂਸਲਾਂ 'ਚ 20% ਤੋਂ ਵੱਧ ਵੋਟ ਸ਼ੇਅਰ ਲੈਣ 'ਚ ਕਾਮਯਾਬ ਹੋਇਆ। ਸਭ ਤੋਂ ਵੱਧ ਵੋਟ ਸ਼ੇਅਰ ਸੰਗਤ ਨਗਰ ਕੌਂਸਲ ਜਿਹਦੀ ਆਪਾਂ ਗੱਲ ਕਰਕੇ ਹਟੇ, ਦੂਜੇ ਨੰਬਰ ਤੇ ਮਜੀਠਾ ਹੈ ਜਿੱਥੇ 42.48% ਹੈ। ਜੇ ਨਗਰ ਕੌਂਸਲਾਂ ਦੇ ਵਿੱਚ ਦੇਖੀਏ ਅਕਾਲੀ ਦਲ ਦੂਏ ਨੰਬਰ ਤੇ ਮਜੀਠੇ 'ਚ ਰਿਹਾ, ਜਿੱਥੇ ਆਪਾਂ ਉਹ ਦੇਖਿਆ ਕਿ ਜੋਗਨਪ੍ਰੀਤ ਵਾਲੇ ਮਾਮਲੇ ਦੇ ਵਿੱਚ ਫਿਰ ਘਿਰ ਗਏ, ਫਿਰ ਜੀ ਅਦਾਲਤ ਨੇ ਕਹਿਤਾ ਵੀ ਰਿਹਾ ਕਰੋ, ਫਿਰ ਤੁਰੰਤ ਰਿਹਾਈ ਨਹੀਂ, ਫਿਰ ਪਰਿਵਾਰ ਦੁਆਰਾ ਆ ਗਿਆ, ਫਿਰ ਚਲੋ ਉਹਨੇ ਕਿਹਾ ਵੀ ਇੱਕ ਪ੍ਰਕਿਰਿਆ ਹੁੰਦੀ ਹੈ, ਜੋਗਨਪ੍ਰੀਤ ਬਾਹਰ ਆ ਗਿਆ ਹੈ ਨਾ। ਉਹ ਕਹਿੰਦਾ ਕਮਾਲ ਆ ਯਾਰ, ਚੈਨੀ ਚੋਰ ਦਾ ਦੋਸ਼ ਲਾਓਗੇ, ਜੇ ਲੜਨਾ ਤਾਂ ਰਾਜਨੀਤਿਕ ਲੜਾਈ ਲੜ ਲਓ। ਤੇ ਹੁਣ ਜੇ ਜੋਗਨਪ੍ਰੀਤ ਦੀ ਗ੍ਰਿਫਤਾਰੀ ਕਹਿੰਦੇ ਗੈਰ ਕਾਨੂੰਨੀ ਹੈ, ਫਿਰ ਬਿਕਰਮ ਜੀਠੀ ਵਾਲੇ ਕੇਸ ਦੇ ਉੱਤੇ ਸਰਕਾਰ ਨੂੰ ਫਿਕਰ ਪੈ ਗਿਆ। ਅਦਾਲਤ ਕਹਿੰਦੀ ਬੋੜ ਲਾ ਕੇ ਆਓ ਕਿ ਤੁਸੀਂ ਕੌਣ ਹੁੰਦੇ ਤੈਅ ਕਰਨ ਵਾਲੇ ਭਗੌੜਾ। ਕਹਿੰਦੇ ਉਹ ਲਾਉਂਦੇ ਆਉਂਦੀਆਂ ਵੀਡੀਓ ਸਾਨੂੰ ਲਿਆ ਕੇ ਦਿਓ, ਤੇ ਇਹ ਲਾ ਰਹੇ ਸੀਗੇ ਬੋਰਡ, ਤੇ ਉਧਰ ਉਹ ਲਾਉਣ ਆ ਗਏ ਜੀ ਮਜੀਠੀ ਵਾਲੇ, ਕਹਿੰਦੇ ਚੱਕੋ ਜੀ ਇਹਨਾਂ ਅਜੇ ਟਾਈਗਰ ਜਿਉਂਦਾ ਹੈ। ਮਤਲਬ ਇਹ ਨਵੀਂ ਅਸੀਂ ਮੁਕਾਬਲਿਆਂ 'ਚ ਪਏ ਹੋਏ ਹਾਂ। ਸੋ ਇਹ ਫੈਸਲਾ ਚੱਲ ਰਿਹਾ। ਇਹਨਾਂ ਚੋਣਾਂ 'ਚ ਕਾਂਗਰਸ ਨੇ 397 ਵਾਰਡਾਂ ਵਿੱਚੋਂ ਤੇ ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡਾਂ ਜਿੱਤ ਪ੍ਰਾਪਤ ਕੀਤੀ। ਮਤਲਬ ਸੀਟਾਂ ਜਿੱਤਣ 'ਚ 200 ਦਾ ਅੰਤਰ ਹੈ, ਪਰ ਤਾਂ ਵੀ ਅਕਾਲੀ ਦਲ ਕਿਤੇ ਨਾ ਕਿਤੇ ਟੱਕਰ ਜਾਂ ਮਾਤ ਦਿੰਦਾ ਨਜ਼ਰ ਆਇਆ ਕਾਂਗਰਸ ਨੂੰ। ਇਸ ਲਈ ਇਹਦਾ ਮਤਲਬ ਅਕਾਲੀ ਦਲ ਦੀ ਵੀ ਕਿਤੇ ਨਾ ਕਿਤੇ ਵਾਪਸੀ, ਜਦੋਂ ਕਿ ਟੋਟਲ ਮਾਮਲਿਆਂ ਦੇ ਵਿੱਚ ਕਿਤੇ ਅਕਾਲੀ ਦਲ ਲੱਭਦਾ ਨਹੀਂ ਸੀਟਾਂ ਜਿੱਤਣ ਦੇ ਮਾਮਲੇ। ਵਿਸ਼ਲੇਸ਼ਕਾਂ ਅਨੁਸਾਰ ਆਪ ਨੇ 24 ਸਥਾਨਕ ਸੰਸਥਾਵਾਂ 'ਚ 40% ਤੋਂ ਵੱਧ ਵੋਟ ਸ਼ੇਅਰ ਲਿਆ, ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ 5 ਤੇ ਭਾਜਪਾ ਨੂੰ ਸਿਰਫ 1। ਅਬੋਹਰ ਨਗਰ ਨਿਗਮ 'ਚ 40% ਤੋਂ ਵੱਧ ਵੋਟਾਂ ਮਿਲੀਆਂ। ਭਾਜਪਾ ਨੂੰ 75 ਕੌਂਸਲਾਂ 'ਚ ਸਿਰਫ 10 ਕੌਂਸਲਾਂ 'ਚ ਹੀ 20% ਤੋਂ ਵੱਧ ਵੋਟ ਮਿਲੇ ਨੇ। ਸਭ ਤੋਂ ਵੱਧ ਨਵਾਂ ਗਰਾਉਂ ਦੇ ਵਿੱਚ 38.95, 39% ਨਵਾਂ ਗਰਾਉਂ 'ਚ ਮਿਲੀ ਹੈ, ਜਾਂ ਬਹੁਤ ਜਾਂ ਨਵਾਂ ਗਰਾਉਂ ਇੱਥੇ ਲੱਭੇ ਨੇ ਕਿਤੇ, ਇੱਕ ਨਗਰ ਨਿਗਮ 'ਚ ਤੇ ਇੱਕ ਨਗਰ ਕੌਂਸਲਾਂ 'ਚ। ਬਹੁਜਨ ਸਮਾਜ ਪਾਰਟੀ 96 ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜੇ ਕਰਦੀ ਹੈ, ਪਰ ਪਾਰਟੀ ਦਾ 45 ਸੰਸਥਾਵਾਂ 'ਚ 0 ਵੋਟ ਸ਼ੇਅਰ ਰਹਿੰਦਾ। ਠੀਕ ਹੈ ਜੀ। ਹੁਣ ਸੋਚਣ ਦੀ ਲੋੜ ਹੈ ਬਹੁਜਨ ਸਮਾਜ ਪਾਰਟੀ ਨੂੰ ਕਿ ਤੁਹਾਡੇ ਤੇ SC-BC ਭਾਈਚਾਰਾ ਯਕੀਨ ਕਿਉਂ ਨਹੀਂ ਕਰ ਰਿਹਾ, ਉਹ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਮਾਦ ਕਿਉਂ ਆਇਆ, ਕਾਂਸ਼ੀ ਰਾਮ ਵਿਚਾਰਧਾਰਾ ਨੂੰ ਕਿੱਥੇ ਤੁਸੀਂ ਛੱਡ ਆਏ ਹੋ। ਇਹ ਉਹਨਾਂ ਨੂੰ ਮੰਥਨ ਦੀ ਲੋੜ ਬਹੁਜਨ ਸਮਾਜ ਪਾਰਟੀ ਨੂੰ ਵੀ ਹੈਗੀ ਆ। ਸੋ ਇਹ ਵੋਟ ਸ਼ੇਅਰ ਮੈਨੂੰ ਲੱਗਦਾ ਸਾਰੀਆਂ ਪਾਰਟੀਆਂ ਨੂੰ ਸ਼ੀਸ਼ਾ ਦਿਖਾ ਰਿਹਾ ਕਿ ਭਾਈ ਸਹੀ ਹੋ ਕੇ ਆਉਣਾ ਤਾਂ ਲੋਕਾਂ ਕੋਲ ਆ ਜਾਓ, ਨਹੀਂ ਲੋਕ ਫਿਰ ਅਜਿਹੀ ਵੰਡੀ ਪਾਉਣਗੇ ਕਿ ਲੰਗੜੀ ਸਰਕਾਰ ਵੱਲ ਨੂੰ ਤੋੜ ਦੇਣਗੇ। ਸਹੀ ਹੈ, ਬਿਲਕੁਲ। ਕਿਸੇ ਨੇ ਵੀ ਨਹੀਂ ਤਣ ਪੱਤਣ ਲੱਗਣਾ, ਕਿਸੇ ਵੀ, ਨਾ ਕੋਈ ਵਿਰੋਧੀ ਧਿਰ 'ਚ ਸਮਾਰ ਕਿਤੇ, ਨਾ ਕੋਈ ਸੱਤਾ 'ਚ ਚੰਗੀ ਤਰ੍ਹਾਂ ਹੋਊਗਾ। ਆਨਲਾਈਨ ਇੰਟਰਵਿਊ ਕਹਿੰਦੇ ਤੁਹਾਡਾ ਖਾਤਾ ਵੀ ਖਾਲੀ ਕਰ ਸਕਦੀ ਹੈ ਜੀ। ਅੱਜ ਦੀ ਤਰੀਕ ਦੇ ਵਿੱਚ ਟੈਕਨੋਲੋਜੀ ਦੇ ਰਾਹੀਂ, ਤਕਨੀਕ ਦੇ ਰਾਹੀਂ ਜਿੰਨਾ ਕੁਝ ਆਸਾਨ ਹੁੰਦਾ ਜਾ ਰਿਹਾ ਹੈ, ਘਰ ਬੈਠੇ ਵੀ ਕੀ ਸਾਡੇ ਹੱਥ ਦੇ ਵਿੱਚ ਸਾਰਾ ਸੰਸਾਰ ਆ ਰਿਹਾ ਹੈ। ਉੱਥੇ ਸਾਨੂੰ ਲੱਗਦਾ ਕਿ ਬੜਾ ਈਜੀ ਹੈ, ਪੈਸੇ ਆਉਣੇ, ਪੈਸੇ ਜਾਣੇ, ਪੈਸੇ ਪਾਉਣੇ, ਪੈਸੇ ਕਮਾਉਣੇ, ਸਾਰਾ ਕੁਝ ਇਹਦੇ ਸਹਾਰੇ ਹੈ। ਠੱਗੀਆਂ ਦਾ ਦੌਰ ਵੀ ਫਿਰ ਸਾਰਾ ਇਹਦੇ ਤੇ ਹੋਊਗਾ। ਜਦੋਂ ਤੁਸੀਂ ਇਹਦੇ ਪਰ ਆ ਗਏ, ਅਸੀਂ ਇਹਦੇ ਪਰ ਆ ਗਏ, ਤਾਂ ਫਿਰ ਠੱਗ ਚੋਰ ਵੀ ਤਾਂ ਇਹਦੇ ਤੇ ਆਉਣਗੇ ਨਾ। ਸਾਰਿਆਂ ਨੂੰ ਇਹੀ ਪਲੇਟਫਾਰਮ ਹੈ। ਫਿਰ ਟ੍ਰੇਨ 'ਚ ਤਾਂ ਇੱਕੋ ਪਲੇਟਫਾਰਮ ਤੇ ਚੜ੍ਹਦੇ ਆ ਨਾ ਅਗਲੇ ਆ ਕੇ ਸਾਰੇ, ਚਾਹੇ ਤੁਹਾਡਾ AC ਕੋਚ ਹੈ ਤੇ ਚਾਹੇ ਤੁਹਾਡਾ ਜਨਰਲ ਡੱਬਾ। ਸੋ ਇਸ ਲਈ ਹੁਣ ਸਾਰੇ ਇਸ ਟੈਕਨੋਲੋਜੀ ਦੇ ਸਾਰੇ ਇੱਥੇ ਹੀ ਆ ਗਏ। ਹੁਣ ਇੱਕ ਨਵਾਂ ਮਤਲਬ ਠੱਗੀ ਦੇ ਪਹਿਲੂ ਆਪਾਂ ਸਮੇਂ-ਸਮੇਂ ਕਿੰਨੇ ਦੇਖੇ, ਕਿਸੇ ਨੂੰ ਗਿਫਟ ਪੈਕ ਭੇਜ ਕੇ, ਕਿਸੇ ਨੂੰ ਜੀ ਤੁਹਾਡਾ ਜੀ ਖਾਤਾ ਬੰਦ ਹੋਣ ਲੱਗਿਆ ਜੀ, ਹੈ ਨਾ, ਬਲੌਕ ਹੋ ਗਿਆ ਜੀ, ਇਹ ਖਿਲਾ ਲਓ ਜੀ, ਫਿਰ ਜੀ ਇਸ ਪੈਸੇ ਇਹ 'ਚ ਲਾ ਲਓ ਜੀ। ਲੰਘੇ ਦਿਨੀ ਚਰਚਾਵਾਂ ਆਈਆਂ ਕਿ ਜੀ ਵਿੱਤ ਮੰਤਰੀ ਦੀ AI ਰਾਹੀਂ ਵੀਡੀਓ ਬਣਾ ਕੇ ਕਿਸੇ ਨੂੰ ਠੱਗ ਲਿਆ ਜੀ ਇਨਵੈਸਟਮੈਂਟਾਂ ਦੇ ਲਈ, ਹੈ ਨਾ। ਇਹ ਪ੍ਰਕਿਰਿਆ ਹੁਣ ਇਹ ਤੋਂ ਅਗਲਾ ਮਤਲਬ ਆਨਲਾਈਨ ਇੰਟਰਵਿਊ ਦੇ ਰਾਹੀਂ ਤੁਹਾਡਾ ਖਾਤਾ ਖਾਲੀ। ਹੁਣ ਆਨਲਾਈਨ ਇੰਟਰਵਿਊ ਦੇਣ ਵਾਲੇ ਅੱਜ ਦੀ ਤਰੀਕ 'ਚ ਕੌਣ ਹੋਣਗੇ ਜੀ? ਨਵੀਂ ਪਨੀਰੀ, ਪੜ੍ਹੀ ਲਿਖੀ ਪਨੀਰੀ, ਇਸ ਟੈਕਨੋਲੋਜੀ ਦੀ ਮਾਹਰ ਪੀੜ੍ਹੀ। ਹੁਣ ਉਹ ਕਹਿੰਦੇ ਕਿ ਹੁੰਦਾ ਕੀ ਹੈ, ਜੈਪੁਰ ਤੋਂ ਇਲਾਵਾ ਕੁਝ ਹੋਰ ਘਟਨਾਵਾਂ 28 ਸਾਲ ਦੀ ਕੁੜੀ ਹੈ ਜੈਪੁਰ ਦੀ, ਜਿਹੜੀ ਇਹਦਾ ਸ਼ਿਕਾਰ ਦੇ ਹਵਾਲੇ ਨਾਲ ਇਹ ਕੇਸ ਸਾਹਮਣੇ ਆਉਂਦਾ। ਉਸ ਤੋਂ ਬਾਅਦ ਫਿਰ ਇਹ ਮਾਮਲੇ ਹੋਰ ਉਜਾਗਰ ਹੋਣ ਲੱਗਦੇ ਨੇ ਕਿ ਕੀ ਤਰੀਕਾ। ਤੁਸੀਂ ਆਨਲਾਈਨ ਪ੍ਰਕਿਰਿਆ ਦੇ ਤਹਿਤ ਵੀ ਜਾਂ ਤੁਸੀਂ ਨਾਰਮਲ ਪ੍ਰਕਿਰਿਆ ਦੇ ਤਹਿਤ ਵੀ ਕੋਈ ਜੌਬ ਸਰਚ ਕਰਦੇ ਹੋ, ਕਿਤੇ ਅਪਲਾਈ ਕਰਦੇ ਹੋ, ਉੱਥੋਂ ਤੁਹਾਡਾ ਡਾਟਾ ਚੋਰੀ ਕਰਕੇ ਤੁਹਾਨੂੰ ਲਿੰਕ ਭੇਜਿਆ ਜਾਂਦਾ ਕਿ ਜੀ ਤੁਹਾਡੀ ਇੱਕ ਪ੍ਰੋਫਾਈਲ ਬਾਰੇ ਸਾਨੂੰ ਪਤਾ ਲੱਗਿਆ, ਤੁਸੀਂ ਅਜਿਹੀ ਨੌਕਰੀ ਦੀ ਭਾਲ 'ਚੋਂ ਇਸ ਦੇ ਉੱਤੇ ਜਾ ਕੇ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਕਿ ਇੰਨੀ ਤਰੀਕ ਨੂੰ ਤੁਹਾਡੀ ਆਨਲਾਈਨ ਇੰਟਰਵਿਊ ਹੋਊਗੀ ਇਸ ਲਿੰਕ ਤੇ। ਬੰਦਾ ਲਿੰਕ ਖੋਲਿਆ ਜੀ, ਤੁਸੀਂ ਆਨਲਾਈਨ ਇੰਟਰਵਿਊ ਦੇਣ ਬੈਠ ਕੇ, ਇੰਟਰਵਿਊ ਲੈਣ ਵਾਲਾ ਬੰਦਾ ਤੁਹਾਡੀ ਇੰਟਰਵਿਊ ਲੈ ਰਿਹਾ, ਉਹ ਤੁਹਾਨੂੰ ਕਹਿੰਦਾ ਪਹਿਲਾਂ ਜੀ ਤੁਹਾਡਾ ਫੇਸ ਸਕੈਨ ਹੋਊਗਾ ਤਾਂ ਕਿ ਤੁਹਾਡੇ ਬਾਰੇ ਵੈਰੀਫਿਕੇਸ਼ਨ ਹੋ ਸਕੇ, ਤੁਸੀਂ ਮਸ਼ੀਨ ਨਹੀਂ ਹੈਗੇ, ਤੁਸੀਂ ਫਲਾਣਾ ਨਹੀਂ ਹੈਗੇ, ਹਾਂਜੀ ਬਿਲਕੁਲ ਲੋੜ ਹੈ ਜੀ। ਉਹਦੇ ਰਾਹੀਂ ਫਿਰ ਤੁਹਾਡੀਆਂ ਅੱਖਾਂ ਝੁਕਾਉਣਗੇ, ਤੁਹਾਡੇ ਬੁੱਲ ਹਿੱਲਣ ਦੀ, ਤੁਹਾਡਾ ਸਾਹਮਣੇ ਤੋਂ ਫੇਸ, ਸੱਜੇ ਤੋਂ ਖੱਬੇ ਤੋਂ, ਜਿਵੇਂ ਆਪਣੇ ਮੋਬਾਈਲ ਦਾ ਲੌਕ ਖੋਲਣ ਲਈ ਹੁੰਦਾ ਹੈ, ਆਧਾਰ ਕਾਰਡ ਲਈ ਹੁੰਦਾ ਹੈ, ਉਹ ਸਾਰਾ ਕੁਝ ਪੁਤਲੀਆਂ ਜੇ ਉਹ, ਹੈ ਨਾ। ਹੁਣ ਉਹ ਸਾਰੀ ਪ੍ਰਕਿਰਿਆ ਲੈ ਕੇ
ਕਹਿੰਦੇ ਜੀ ਉਹਨਾਂ ਨੇ ਉੱਥੋਂ ਡਾਟਾ ਚੱਕ ਕੇ AI ਰਾਹੀਂ ਤੁਹਾਡੀ ਬਿਲਕੁਲ ਅਸਲੀ ਵਰਗੀ ਵੀਡੀਓ ਬਣਾ ਲਈ, ਕਿਉਂਕਿ ਬਹੁਤ ਹਾਈ ਪ੍ਰੋਫਾਈਲ AI ਦੇ ਉੱਤੇ ਇਹੋ ਜਿਹੇ ਨੇ ਜਿਹੜਾ ਭੁਲੇਖਾ ਤੁਹਾਨੂੰ ਅਸਲੀ ਤੇ ਨਕਲੀ 'ਚ ਫਰਕ ਹੀ ਨਹੀਂ ਪਤਾ ਲੱਗਣ ਦਿੰਦੇ। ਤੇ ਉੱਥੋਂ ਬਣਾ ਕੇ ਫਿਰ ਉਹ ਵੀਡੀਓ ਦੀ ਵਰਤੋਂ ਉਹ ਜਾ ਕੇ ਆਧਾਰ ਕਾਰਡ ਵਾਲੇ ਐਪ ਤੇ ਕਰਦੇ ਨੇ ਕਿ ਮੈਂ ਹੀ ਅਸਲੀ ਹਾਂ ਤੇ ਮੈਂ ਆਪਣੇ ਆਧਾਰ ਕਾਰਡ ਦਾ ਫੋਨ ਨੰਬਰ ਬਦਲਣਾ ਚਾਹੁੰਦਾ। ਠੀਕ ਹੈ, ਅੱਛਾ। ਤੇ ਆਧਾਰ ਕਾਰਡ ਦੇ ਵਿੱਚ ਨਵਾਂ ਫੋਨ ਨੰਬਰ ਦਰਜ ਕਰਦੇ ਨੇ ਤੇ ਜਦੋਂ ਤੱਕ ਤੁਹਾਨੂੰ ਪਤਾ ਲੱਗਦਾ ਤਦ ਤੱਕ OTP ਸਿੱਧੇ ਉੱਧਰ ਜਾ ਰਹੇ ਹੁੰਦੇ ਨੇ ਤੇ ਤੁਹਾਡਾ ਆਧਾਰ ਕਾਰਡ ਉੱਧਰ ਜੁੜਿਆ, ਮਤਲਬ ਤੁਹਾਡਾ ਬੈਂਕ ਖਾਤਾ ਉੱਧਰ ਜੁੜਿਆ ਤੇ ਤੁਹਾਡੇ ਖਾਤੇ ਜੀ। ਆਹ ਪ੍ਰਕਿਰਿਆ ਦੇ ਤਹਿਤ ਨਵੀਂ ਠੱਗੀ ਦੀ ਪ੍ਰਕਿਰਿਆ ਸਾਹਮਣੇ ਆਈ। ਹੁਣ ਕੀ ਕਰਨਗੇ ਸਾਡੇ ਸਾਈਬਰ ਕ੍ਰਾਈਮ ਵਾਲੇ, ਕੀ ਕਰਨਗੀਆਂ ਟੀਮਾਂ, ਕੀ ਕਰਨਗੀਆਂ ਸਰਕਾਰਾਂ, ਕਿੱਥੇ ਕਿੱਥੇ ਫੌਜਦਾਰੀ ਕਿਵੇਂ ਕਰ ਪਾਉਂਗੇ, ਕਿੰਨਾ ਤੁਸੀਂ ਅਵੇਅਰ ਹੋ ਪਾਉਂਗੇ, ਇਹਨਾਂ ਕਿਹੜਾ ਲਿੰਕ ਖੋਲਣਾ ਕਿਹੜਾ ਨਹੀਂ ਖੋਲਣਾ ਕਿਵੇਂ ਜਾਣ ਪਾਉਂਗੇ। ਇਹ ਇੰਨਾ ਵੱਡਾ ਕਾਲਾ ਬਾਜ਼ਾਰੀ ਆ ਨਾ, ਜਿਵੇਂ ਦਿੱਲੀ ਦੇ ਵਿੱਚ ਚੋਰ ਬਾਜ਼ਾਰ ਆ ਨਾ ਕਿ ਤੁਸੀਂ ਇੱਕ ਵਾਰ ਵੜ ਗਏ ਤਾਂ ਸੁੱਕੇ ਨਹੀਂ ਮੁੜਦੇ, ਉਸੇ ਤਰ੍ਹਾਂ ਇੱਥੇ ਵੀ ਹਰੇਕ ਲਈ ਬਚ ਕੇ ਪੈਰ ਰੱਖ ਕੇ ਲੰਘਣਾ ਬਹੁਤ ਮੁਸ਼ਕਲ ਹੈ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਜਾਂਦੇ ਹੈਡਫੋਨ ਤੇ ਕਹਿੰਦੇ ਈਅਰਬਡਸ ਨੇ ਜਿਹੜੇ, ਇਹ ਵੀ ਤੁਹਾਡੇ ਦੋਸਤ ਨਹੀਂ, ਜਸੂਸ ਨੇ, ਬੰਦੇ ਨੂੰ ਲੱਗਦਾ ਕਿ ਸ਼ਾਇਦ ਇਹ ਤਾਂ ਮੇਰੇ ਸਾਥੀ ਨੇ। ਬਿਲਕੁਲ, ਅੱਜ ਕੱਲ ਨਵੀਂ ਪਨੀਰੀ ਤਾਂ ਖਾਸ ਕਰਕੇ ਮਤਲਬ ਇੱਕ ਤਾਂ ਕੰਮ ਕਰ ਲਈ, ਹੁਣ ਤੁਸੀਂ ਵੀ ਕੰਨ 'ਚ ਜਿਵੇਂ ਟੂਟੀ ਜੀ ਲਾਈ ਆ ਇਹ, ਹੈਨਾ, ਇਸ ਤਰ੍ਹਾਂ ਦੀਆਂ ਟੂਟੀਆਂ ਅਸੀਂ ਸੜਕ ਤੇ ਜਾਂਦੇ ਡਰਾਈਵ ਕਰਦੇ ਹੈਨਾ ਨੌਜਵਾਨ ਪੀੜ੍ਹੀ ਦੇ ਸ਼ਰੇਆਮ ਦੇਖਦੇ ਹਾਂ, ਔਰ ਉਹ ਐਸੇ ਉਹ ਨੇ, ਤੁਸੀਂ ਜਿਵੇਂ ਇੱਕ ਕੰਨ 'ਚ ਲਾਇਆ ਤੇ ਤੁਹਾਨੂੰ ਦੂਸਰੇ ਕੰਨ ਤੋਂ ਤਾਂ ਵੀ ਬਾਹਰਲੀ ਕੋਈ ਆਵਾਜ਼ ਸੁਣ ਸਕਦੀ ਹੈ, ਪਰ ਜਦੋਂ ਤੁਸੀਂ ਦੋਏ ਕੰਨਾਂ 'ਚ ਲਾਇਆ ਹੋਵੇ ਲਗਭਗ 80-90% ਦੀ ਬਾਹਰਲੀ ਆਵਾਜ਼ ਸੁਣਨੀ ਬੰਦ ਹੋ ਜਾਂਦੀ ਹੈ। ਸਹੀ ਹੈ। ਉਹ ਜਿਹੇ 'ਚ ਹਾਦਸੇ ਬਹੁਤ ਅਸੀਂ ਦੇਖਦੇ ਸੁਣਦੇ ਪੜ੍ਹਦੇ ਹਾਂ। ਪਰ ਅੱਜ ਦੀ ਪਨੀਰੀ ਚਾਹੁੰਦੀ ਹੁੰਦੀ ਹੈ ਕਿ ਅਸੀਂ ਕਿਸੇ ਹੋਰ ਦੇ ਸੰਪਰਕ 'ਚ ਨਾ ਆਈਏ, ਸਾਨੂੰ ਹੋਰ ਕਿਸੇ ਦੀ ਆਵਾਜ਼ ਨਾ ਸੁਣੇ, ਅਸੀਂ ਜੋ ਸੁਣਨਾ ਚਾਹੁੰਦੇ ਉਹ ਵੀ ਸੁਣੇ। ਉਹਨਾਂ ਨੂੰ ਲੱਗਦਾ ਕਿ ਇਹ ਸਾਡੇ ਲਈ ਹੈ, ਇਹ ਸਾਨੂੰ ਜੋ ਸਾਡੀ ਇੱਛਾ ਉਹਦੇ ਅਨੁਸਾਰ ਸਾਨੂੰ ਉਹ ਕੁਝ ਸੁਣਾ ਰਿਹਾ ਜੀ। ਪਰ ਇਹ ਜੋ ਕੁਝ ਤੁਹਾਨੂੰ ਸੁਣਾ ਰਿਹਾ ਉੱਥੇ ਤੁਹਾਨੂੰ ਸਾਰਾ ਕੁਝ ਪੜ੍ਹ ਕੇ ਆਪਣੇ ਮੁੱਖ ਐਪ ਨੂੰ, ਮੁੱਖ ਸੋਰਸ ਨੂੰ ਤੁਹਾਡਾ ਡਾਟਾ ਵੀ ਭੇਜ ਰਿਹਾ। ਮੈਂ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀ। ਠੀਕ ਹੈ ਜੀ। ਤਾਂ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੱਸਦੀ ਹੈ ਕਿ ਅੱਜ ਤੋਂ ਸਮਾਰਟ ਹੈਡਫੋਨ ਤੇ ਈਅਰਬਡਸ ਨੂੰ ਸਿਰਫ ਤੁਸੀਂ ਮਿਊਜ਼ਿਕ ਸੁਣਨ ਦਾ ਇੱਕ ਸਾਧਨ ਨਾ ਸਮਝ ਲਿਓ। ਇਹਨਾਂ ਵਿੱਚ ਹਾਰਟ ਰੇਟ, ਬੋਡੀ ਟੈਂਪਰੇਚਰ, ਮਾਈਕਰੋਫੋਨ ਲੋਕੇਸ਼ਨ, AI ਟ੍ਰਾਂਸਲੇਸ਼ਨ ਫੀਚਰ ਸਾਰੇ ਸੰਬੰਧ ਰੱਖਦੇ ਨੇ ਕਿ ਤੁਹਾਡਾ ਸਾਰੀ ਜਾਣਕਾਰੀ ਉੱਧਰ ਦੇ ਸਕਦੇ ਨੇ ਜੀ। 10 ਸਾਲਾਂ 'ਚ 2000 ਤੋਂ ਜ਼ਿਆਦਾ ਹੈਡਫੋਨ ਤੇ ਈਅਰਬਡਸ ਟੈਸਟ ਕਰ ਚੁੱਕੀ ਲੌਰਨ ਨੇ ਸਾਰੀ ਰਿਪੋਰਟ ਦਿੱਤੀ ਹੈ। ਉਹਨੇ ਕਿਹਾ ਕਿ ਇਹ ਸਿਹਤਮਾਰੀ ਇਹਦੇ ਵਿੱਚ ਬਹੁਤ ਆਸਾਨ ਹੈ। ਉਹ ਕਹਿੰਦੀ ਹੈਡਫੋਨ ਦੇ ਵਿੱਚੋਂ ਇਹ ਸਾਰਾ ਡਾਟਾ ਕਿ ਤੁਹਾਡੇ ਤੁਰਨ ਦਾ ਤਰੀਕਾ, ਤੁਹਾਡੇ ਖਾਣ ਪੀਣ ਦਾ ਤਰੀਕਾ, ਤੁਹਾਡੇ ਰਹਿਣ ਸਹਿਣ ਦਾ ਤਰੀਕਾ, ਤੁਹਾਡੀ ਬੋਲਚਾਲ ਦਾ ਡਾਟਾ, ਤੁਹਾਡੀ ਲੋਕੇਸ਼ਨ, ਤੁਹਾਡਾ ਨਿੱਜੀ ਰਿਸ਼ਤਿਆਂ ਦਾ ਡਾਟਾ ਹੈ ਨਾ, ਤੁਹਾਡੀ ਬਿਮਾਰੀਆਂ ਦਾ ਡਾਟਾ, ਇਹ ਸਾਰਾ ਡਾਟਾ ਜਾਂ ਤੁਹਾਡਾ ਨਿੱਜੀ ਕੋਈ ਕੋਡ ਕੁਝ ਵੀ, ਉਹ ਸਾਰਾ ਡਾਟਾ ਇਹ ਜਿਹੜੇ ਐਪ ਰਾਹੀਂ ਜੁੜੇ ਨੇ, ਜਿਹੜੇ ਸੋਰਸ ਰਾਹੀਂ ਜੁੜੇ ਨੇ, ਉਹ ਉੱਥੇ ਆਪਣੀ ਹੈਡ ਨੂੰ ਦੇ ਸਕਦੇ ਨੇ। ਉੱਥੇ ਤੱਕ ਜਿੱਦੋਂ ਮਤਲਬ ਤਕਨੀਕੀ ਮਾਹਰ ਇਹਦੇ ਲਈ ਆਪਣੇ ਸ਼ਬਦ ਵਧੀਆ ਹੋਰ ਰੱਖ ਸਕਦੇ ਨੇ ਕੀ ਹੋ ਸਕਦਾ, ਉੱਥੋਂ ਫਿਰ ਇਹ ਬਾਜ਼ਾਰ 'ਚ ਵਿਕ ਜਾਂਦਾ ਹੈ ਡਾਟਾ। ਠੀਕ ਹੈ ਜੀ। ਜਦੋਂ ਬਾਜ਼ਾਰ 'ਚ ਵਿਕਦਾ ਮਤਲਬ ਜੇ ਡਾਕਟਰ ਤੁਹਾਡਾ ਬਿਮਾਰੀ ਦਾ ਕੋਈ ਡਾਟਾ ਲੀਕ ਕਰ ਦੇਵੇ ਤਾਂ ਉਹ ਕਾਨੂੰਨ ਦੇ ਦਾਇਰੇ 'ਚ ਆਉਂਦਾ, ਪਰ ਇੱਥੇ ਕਿਹੜਾ ਕਾਨੂੰਨ ਲਾਉਂਗੇ ਜੀ? ਹੁਣ ਕਿਹੜੇ ਕਾਨੂੰਨ ਦੇ ਤਹਿਤ ਕਿਹਦੇ ਤੇ ਕਾਰਵਾਈ ਕਰੋਗੇ ਜੀ? ਫਰੀ ਜੋ ਉਹ ਕਹਿੰਦੇ ਹੈਲਥ ਡਾਟੇ ਤੋਂ ਲੈ ਕੇ ਤੁਹਾਡਾ ਨਿੱਜੀ ਡਾਟਾ ਵੀ ਹੈਡਫੋਨ ਤੇ ਈਅਰਬਡਸ ਰਾਹੀਂ ਲੀਕ ਹੋ ਸਕਦਾ। ਇਸ ਲਈ ਇਹ ਨਾ ਸਮਝੋ ਕਿ ਇਹ ਤੁਹਾਡੇ ਕਰਨੇ, ਇਹ ਤੁਹਾਡੀ ਜਸੂਸ ਦਾ ਕੰਮ ਜੀ। ਤੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਪੰਜਾਬੀ ਰੇਡੀਓ ਐਸਏ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।